दोस्तों इस वीडियो ਦੇ ਵਿੱਚ ਤੁਹਾਨੂੰ मैं दसांगा कि सियालकोट ਦਾ ਤਰੀਖੀ किला ਜਿਹੜਾ कि एक हिंदू राजा ने बनवाया सी दूसरी सदी ਦੇ ਵਿੱਚ। ਉਹਦਾ ਨਾਂ ਸੀ राजा सल, ਉਹਦਾ पूरा ਨਾਂ ਸੀ राजा सलवान। ਤੇ ਇਹ किला 10,000 ਮਜ਼ਦੂਰਾਂ ਨੇ 2 ਸਾਲ ਵਿੱਚ ਤਮੀਰ ਕੀਤਾ ਸੀ। ਤੇ ਇਹਦੇ ਬਾਰੇ ਕਿਹਾ ਜਾਂਦਾ ਕਿ ਇਹਦੀ ਤਮੀਰ ਵਾਸਤੇ ਜਿਹੜੀ ਲੱਕੜੀ ਤੇ ਲੱਕੜੀ ਦੇ ਫੱਟੇ ਸਨ ਉਹ ਪਠਾਨਕੋਟ ਤੋਂ ਮੰਗਵਾਏ ਗਏ ਸਨ, ਕਿਉਂਕਿ ਉਦੋਂ ਪਾਕਿਸਤਾਨ ਹਿੰਦੁਸਤਾਨ ਸਾਰਾ ਇੱਕ ਹੀ ਹੁੰਦਾ ਸੀ। ਤੇ ਹੁਣ ਪਠਾਨਕੋਟ ਜਿਹੜਾ ਕਿ ਭਾਰਤੀ ਇਲਾਕੇ ਵਿੱਚ ਉੱਥੋਂ ਮੰਗਵਾਇਆ ਗਿਆ ਸੀ। ਤੇ ਬਹੁਤ ਜ਼ਿਆਦਾ ਇੱਟਾਂ ਲੱਗੀਆਂ। ਤੇ ਜਿਹੜੇ ਹੈਗੇ ਨੇ ਮਾਹਰ ਸਾਰੇ ਕਦੀਮਾਂ ਦੇ ਉਹਨਾਂ ਵੀ ਇਹ ਕਿਹਾ ਹੈ ਕਿ ਇਹ ਜਿਹੜਾ ਕਿਲਾ ਹੈ ਨਾ ਇਹ ਉਦੋਂ ਇੱਕ ਟੀਲੇ ਤੇ ਬਣਾਇਆ ਗਿਆ ਸੀ, ਬਹੁਤ ਵੱਡਾ ਉੱਚੀ ਜਗ੍ਹਾ ਸੀ। ਉੱਥੇ ਰਾਜਾ ਸਲ ਨੇ ਆਪਣੇ ਦਫਾ ਵਾਸਤੇ ਬਣਾਇਆ ਸੀ। ਤੇ ਇੱਥੇ ਹੀ ਰਾਜਾ ਪੂਰਨ ਜਿਹੜਾ ਨਾ ਉਹਦਾ ਜਨਮ ਹੋਇਆ। ਔਰ ਪੂਰਨ ਭਗਤ ਦਾ ਕਿੱਸਾ ਜਿਹੜਾ ਤੁਸੀਂ ਜਾਣਦੇ ਹੋ, ਪੂਰਨ ਦਾ ਖੂਹ ਮੈਂ ਪਹਿਲੇ ਤੁਹਾਨੂੰ ਵਿਖਾ ਚੁੱਕਾ। ਅੱਜ ਸਿਰਫ ਕਿਲੇ ਦੀ ਗੱਲ ਕਰਾਂਗਾ। ਤੇ ਇਸ ਵੇਲੇ ਇਹ ਕਿਲੇ ਦੇ ਉੱਤੇ ਜਿਹੜਾ ਨਾ ਇੱਕ ਪੰਜਾਬ ਪੁਲਿਸ ਦਾ ਥਾਣਾ ਵੀ ਬਣਿਆ ਹੈ, ਜਿਹਨੂੰ ਥਾਣਾ ਕੋਤਵਾਲੀ ਆਂਦੇ ਨੇ। ਤੇ ਇੱਕ ਦੌਰ ਦੇ ਵਿੱਚ ਇਹ ਕਿਲੇ ਦੇ ਉੱਤੇ ਜਿਹੜੇ ਨਾ ਬਹੁਤ ਜ਼ਿਆਦਾ ਮੰਦਰ ਵੀ ਹੈ ਸਨ, ਲੇਕਿਨ ਮੰਦਰ ਤਾਂ ਹੁਣ ਕੋਈ ਨਹੀਂ ਰਿਹਾ। ਕਿਲੇ ਦੀ ਬਾਕੀਆ ਤੁਹਾਨੂੰ ਮੈਂ ਜ਼ਰੂਰ ਵਿਖਾ ਲਾਂਗਾ ਤਾਂ ਕਿ ਤੁਸੀਂ ਇਹ ਅੰਦਾਜ਼ਾ ਕਰ ਸਕੋ ਕਿ ਸਿਆਲਕੋਟ ਦੇ ਬਿਲਕੁਲ ਸ਼ਹਿਰ ਦੇ ਵਿੱਚ ਜਿਹੜਾ ਰਾਜਾ ਸਲ ਦਾ ਕਿਲਾ ਸੀ, ਕਈ ਉਹਨੂੰ ਸਦੀਆਂ ਗੁਜ਼ਰ ਗਈਆਂ ਨੇ, ਉਹ ਅੱਜ ਵੀ ਮੌਜੂਦ ਹੈ। ਉਹਦੀ ਕੁਝ ਬਾਕੀਆਤ, ਕੁਝ ਹਾਲ, ਕੁਝ ਐਸੀਆਂ ਇਮਾਰਤਾਂ ਜਿਹੜੀਆਂ ਕਿ ਉਦੋਂ ਤਹਿਖਾਨੇ ਉੱਥੇ ਬਣੇ ਸਨ, ਬੰਕਰਸ ਬਣੇ ਸਨ, ਔਰ ਵਿੱਚ ਦਫਾ ਵਾਸਤੇ ਜਿਹੜੀਆਂ ਨੇ ਸੁਰੰਗਾਂ ਬਣੀਆਂ ਸਨ। ਕੋਸ਼ਿਸ਼ ਕਰਨੇ ਲੱਭਣ ਦੀ ਕੁਝ ਚੀਜ਼ਾਂ, ਹਾਲ ਉੱਥੇ ਬੜੇ ਬੜੇ ਵੱਡੇ ਨੇ, ਤੇ ਉਹ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਨੇ ਆ। ਲਓ ਜੀ, ਆ ਜਾ ਰਹੇ ਕਿਲੇ ਦੇ ਉੱਤੇ। ਇਹ ਪੌੜੀਆਂ ਨੇ ਸ਼ਹਿਰ ਨੂੰ ਜਾਂਦੀਆਂ ਨੇ। ਜਿਹੜਾ ਮੇਨ ਇਹਦਾ ਰਸਤਾ ਹੈ ਜਿੱਥੋਂ ਦੀ ਤੁਸੀਂ ਕਾਰ ਵਗੈਰਾ ਦੇ ਉੱਤੇ ਜਾਣਾ ਹੋਏ, ਤੇ ਉਹ ਦੂਸਰੀ ਸਾਈਡ ਤੇ ਮੈਂ ਵੀ ਤੁਹਾਨੂੰ ਵਿਖਾ ਲਾਂਗਾ। ਲੇਕਿਨ ਫਿਲਹਾਲ ਹੈ ਸ਼ਾਰਟਕਟ ਪੈਦਲ ਜਾਣ ਵਾਲਿਆਂ ਵਾਸਤੇ। ਥੱਕ ਜਾਈਦਾ। ਬਹੁਤ ਉੱਚਾ ਕਿਲਾ ਸਿਆਲਕੋਟ ਦਾ। ਰਾਜ ਵੀ ਮੌਜੂਦ ਹੈ। ਲੋ ਜੀ ਦੋਸਤੋ, ਮੈਂ ਆ ਗਿਆ ਜਿਹੜਾ ਸਿਆਲਕੋਟ ਦਾ ਤਰੀਖੀ ਕਿਲਾ ਹੈ ਉਹਦੇ ਉੱਤੇ, ਕਿਲੇ ਦੇ ਉੱਤੇ। ਤੇ ਕੋਸ਼ਿਸ਼ ਕਰਨੇ ਕੋਈ ਪੁਰਾਣੀ ਇਮਾਰਤ, ਕੋਈ ਪੁਰਾਣੀਆਂ ਕੰਧਾਂ, ਪੁਰਾਣੇ ਖੰਡਰਾਤ ਇਸ ਹਜ਼ਾਰਾਂ ਸਾਲ ਪੁਰਾਣੇ ਕਿਲੇ ਦੇ ਉੱਤੇ ਕੋਈ ਮਿਲ ਜਾਣ, ਤੁਹਾਨੂੰ ਵਿਖਾਲਨੇ ਆ। ਚਲੋ ਲੋ ਜੀ ਦੋਸਤੋ, ਇਹ ਮਸ਼ਰਕੀ ਜਾਨਬ ਕਿਲੇ ਦੀ ਯਾਨੀ ਚੜ੍ਹਦਾ ਪਾਸਾ ਸ਼ਹਿਰ ਦਾ। ਕਿਆ ਬਾਤ ਹੈ, ਸਾਰਾ ਪੁਰਾਣਾ ਸ਼ਹਿਰ ਹੈ ਜੀ ਸਿਆਲਕੋਟ ਦਾ। ਤੁਹਾਨੂੰ ਇੱਕ ਵਿਊ ਕਿਲੇ ਦੇ ਉੱਤੇ ਚੜ੍ਹ ਕੇ ਵਾਲਾ। ਕਿਲਾ ਬੜਾ ਟੀਲੇ ਤੇ ਬਣਾਇਆ ਗਿਆ ਸੀ ਰਾਜਾ ਸਲਵਾਨ ਨੇ, ਜਿਹੜਾ ਕਿ ਹਿੰਦੂ ਮਜ਼ਹਬ ਨਾਲ ਤਅੱਲਕ ਸੀ। ਔਰ ਦੂਸਰੀ ਸਦੀ 'ਚ ਯਾਨੀ ਕਿ ਇਹਨੂੰ ਕੋਈ 4-5 ਹਜ਼ਾਰ ਸਾਲ ਹੋ ਗਏ ਨੇ ਇਸ ਕਿਲੇ ਨੂੰ ਬਣਿਆ। ਤੇ ਅੱਜ ਇਹ ਤੁਸੀਂ ਵੇਖੋ ਜਨਾਬ, ਇਹ ਇੱਕ ਬੜੀ ਪੁਰਾਣੀ ਸਾਨੂੰ ਇੱਕ ਨੀਂਹ ਲੱਭੀ ਏ। ਇੱਥੇ ਸੁਣਿਆ ਕਿ ਬੜਾ ਵੱਡਾ ਇੱਕ ਹਾਲ ਹੁੰਦਾ ਸੀ, ਔਰ ਉਹਦੀ ਇਹ ਦੀਵਾਰ ਬੜੀ ਚੌੜੀ। ਇਹ ਦੇਖੋ ਨਾ, ਓਏ ਹੋਏ ਕਿੱਡੀ ਚੌੜੀ ਦੀਵਾਰ, ਛੋਟੀ ਇੱਟ। ਲੋ ਜੀ, ਹੋਰ ਇੱਕ ਕਿਦੋਂ ਕੁ ਦੀਆਂ ਚੀਜ਼ਾਂ ਬਣੀਆਂ ਨੇ ਦੋਸਤੋ ਕਿਲੇ ਦੇ ਬੜੇ। ਉਸ ਤੋਂ ਬਾਅਦ ਦੁਆਰ ਆਏ, ਕਦੀ ਹਿੰਦੂਆਂ ਦਾ, ਕਦੀ ਸਿੱਖਾਂ ਦਾ ਕਬਜ਼ਾ, ਕਦੀ ਅੰਗਰੇਜ਼ਾਂ ਦਾ ਕਬਜ਼ਾ, ਕਦੀ ਮੁਗਲਾਂ ਦਾ ਕਬਜ਼ਾ। ਲੇਕਿਨ ਇਹ ਕਿਲਾ ਅੱਜ ਵੀ ਮੌਜੂਦ ਹੈ। ਕਬਜ਼ੇ ਕਰਨ ਵਾਲੇ ਸਾਰੇ ਮੋਗੇ, ਕਿਲਾ ਉੱਥੇ ਹੀ ਹੈ, ਧਰਤੀ ਉੱਥੇ ਹੀ ਪਈ ਹੈ ਦੋਸਤੋ। ਇਹ ਕਿਲੇ ਦੇ ਵਿੱਚ ਬੜੇ ਕੈਦਖਾਨੇ ਵੀ ਬਣੇ ਸਨ, ਔਰ ਇੱਥੇ ਹੀ ਉਹ ਕੈਦਖਾਨਾ ਜਿਹਦੇ ਵਿੱਚ ਪੂਰਨ ਨੂੰ ਕੈਦ ਕੀਤਾ ਗਿਆ ਸੀ, ਸ਼ਹਿਜ਼ਾਦਾ ਜਿਹੜਾ ਪੂਰਨ ਸੀ ਉਹਨੂੰ ਕੈਦ ਕੀਤਾ ਗਿਆ ਸੀ, ਉਹ ਵੀ ਇਸੇ ਕਿਲੇ ਦੇ ਵਿੱਚ ਹੀ ਹੈ। ਕਿਉਂਕਿ ਉਹ ਸਾਰਾ ਕਿੱਸਾ ਇੱਕ ਅਲੱਗ ਹੈ, ਇਸ ਲਈ ਉਹਦੇ 'ਚ ਜ਼ਿਕਰ ਨਹੀਂ ਮੈਂ ਕਰਾਂਗਾ। ਇਹ ਹੀ ਉਹ ਕਿਲਾ ਹੈ ਜਿਹਦੇ ਵਿੱਚ ਜੰਮੂ ਦਾ ਮਸ਼ਹੂਰ ਰਾਜਾ ਸੋਮਦੱਤ ਕਾਫੀ ਅਰਸਾ ਇੱਥੇ ਰਿਹਾ। ਤੇ 362 ਈਸਵੀ ਵਿੱਚ ਗੱਖੜ ਸਰਦਾਰ ਰਾਜਾ ਨੇ ਇਹ ਕਿਲੇ ਦਾ ਮੁਹਾਸਰਾ ਕੀਤਾ। ਰਾਜਾ ਰਸਾਲੂ ਦਾ ਮੁਕਾਬਲਾ ਕੀਤਾ ਤੇ ਰਾਜਾ ਰਸਾਲੂ ਜਿਹੜਾ ਨਾ ਉਹ ਹਾਰ ਗਿਆ, ਤੇ ਫਿਰ ਜਿਹੜਾ ਨਾ ਇਹ ਕਿਲਾ ਬੰਦ ਹੋ ਗਿਆ। ਤੇ ਜਨਾਬ ਇਹ ਅੱਜ ਦੇਖੋ ਤੁਸੀਂ ਯਾਦਾਂ ਹੀ ਰਹਿ ਗਈਆਂ ਨੇ। ਉਹਦੇ ਬਾਅਦ 455 ਈਸਵੀ ਦੇ ਵਿੱਚ ਹੁਣ ਕੌਮ ਦੇ ਸਰਦਾਰ ਮਹਿਰ ਗਿੱਲ ਨੇ ਸਿਆਲਕੋਟ ਨੂੰ ਜਦੋਂ ਦਾਰੁਲ ਹਕੂਮਤ ਬਣਾਇਆ, ਤੇ
ਕਿਲਾ ਜਿਹੜਾ ਨਾ ਇਹਦੀ ਫਿਰ ਦੁਬਾਰਾ ਤਮੀਰ ਕੀਤੀ ਗਈ, ਟੁੱਟ ਭੱਜ ਜਿਹੜੀ ਹੋਈ ਸੀ। ਤੇ 795 ਈਸਵੀ 'ਚ ਯੂਸਫ ਜ਼ਈ ਦੇ ਸਰਦਾਰ ਜਿਹੜੇ ਸਨ ਉਹਨਾਂ ਨੇ ਇਹ ਕਿਲੇ ਨੂੰ ਜਿਹੜਾ ਨਾ ਉਹ ਆਪਣੇ ਅੰਡਰ ਕਰ ਲਿਆ। ਤੇ ਇਹ ਕਿਲਾ ਮੁਗਲ ਬਾਦਸ਼ਾਹ ਅਕਬਰ ਜਦੋਂ ਗੁਜਰਾਤ ਤੋਂ ਬਰਾਸਾ ਸਿਆਲਕੋਟ ਆਇਆ ਤੇ ਇਸੇ ਕਿਲੇ 'ਤੇ ਇੱਕ ਜਸ਼ਨ ਵੀ ਮਨਾਇਆ ਗਿਆ ਸੀ। ਕਦੀ ਸ਼ਹਾਬੁੱਦੀਨ ਗੌਰੀ ਜਦੋਂ ਤਖਤ ਨਸ਼ੀਨ ਹੋਇਆ ਤੇ ਉਦੋਂ ਵੀ ਜਿਹੜਾ ਗੱਖੜ ਕੌਮ ਦਾ ਸਰਦਾਰ ਖਸਰੂ ਮਲਕ ਸੀ ਉਹ ਵੀ ਇਸ ਕਿਲੇ ਦੇ ਵਿੱਚ ਰਿਹਾ। ਤੇ ਬੜੀਆਂ ਯਾਦਾਂ ਨੇ ਮੁਖਤਲਫ ਅਦਵਾਰ ਦੇ 'ਚ ਵਾਹਦ ਕਿਲਾ ਜਿਹਦੇ ਵਿੱਚ ਬਹੁਤ ਸਾਰੇ ਹੁਕਮਰਾਨ ਰਹਿ ਚੁੱਕੇ ਨੇ ਔਰ ਕਿਲਾ ਅੱਜ ਵੀ ਮੌਜੂਦ ਹੈ। ਇਹ ਜਨਾਬ ਬੜੇ ਬੜੇ ਹਾਲ ਬਰਾਂਡੇ ਉਹ ਛੋਟੀ ਇੱਟ ਦੇ ਬਣੇ ਨੇ ਤੇ ਇਹ ਤੁਹਾਨੂੰ ਐਸੇ ਮੈਂ ਬਹਾਲ ਲਿਆ ਵਾਂ ਪਿਆ। ਇੱਥੇ ਅੱਜ ਕੱਲ੍ਹ ਇੱਕ ਥਾਣਾ ਵੀ ਬਣਿਆ, ਥਾਣਾ ਕੋਤਵਾਲੀ, ਔਰ ਚੰਗਾ ਇੱਕ ਦੋ 'ਚ ਇੱਥੇ ਟੰਗ ਕੇ ਮਾਰ ਦਿੰਦੇ ਹਨ ਜਿਹੜੇ ਨਾਮੀ ਕਰਾਮੀ ਮੁਲਜ਼ਮ ਸਨ, ਉਹਨਾਂ ਦਾ ਚੰਗਾ ਇੱਥੇ ਕੀ ਕਹਿੰਦੇ ਨੇ ਕਚੂੰਬਰ ਕੱਢਦੇ ਹੁੰਦੇ ਸਨ। ਤੇ ਕਿਲਾ ਇਹਦੇ ਉੱਤੇ ਜਨਾਬ ਆਵਾਜ਼ਾਂ ਜਾਂਦੀਆਂ ਹੁੰਦੀਆਂ ਹਨ ਪੂਰੇ ਸ਼ਹਿਰ ਦੇ ਵਿੱਚ ਅੜਿੰਗਣ ਦੀਆਂ ਜਿਹੜੇ ਮੁਜਰਮ ਹੁੰਦੇ ਸਨ। ਤੇ ਅੱਜ ਇਹਦੇ ਉੱਤੇ ਦਫ਼ਤਰ ਬਣੇ ਨੇ ਜਨਾਬ, ਜਨਾਹ ਹਾਲ ਹੈ, ਜ਼ਿਲ੍ਹਾ ਕੌਂਸਲ ਤਹਿਸੀਲ ਕੌਂਸਲ ਦੇ ਦਫ਼ਤਰ। ਫਿਰ ਇਹਦੇ ਉੱਤੇ ਦਰਬਾਰ ਬਣੇ ਨੇ, ਦਰਗਾਹਾਂ, ਹਜ਼ਰਤ ਪੀਰ ਮੁਰਾਦੀਆ ਉਹਨਾਂ ਦਾ ਇੱਥੇ ਦਰਗਾਹ ਹੈ, ਉਹ ਤੁਹਾਨੂੰ ਹਾਲ ਆ ਦੇਖੋ ਤੁਸੀਂ। ਇਹ ਜੀ ਹਜ਼ਰਤ ਪੀਰ ਮੁਰਾਦੀਆ ਦੀ ਕਬਰ ਹੈ ਬਿਲਕੁਲ ਕਿਲੇ ਦੇ ਉੱਤੇ ਵੇ। ਇਹ ਦਰਬਾਰ ਦਾ ਹੱਥ ਤੁਹਾਨੂੰ ਅੰਦਰੋਂ ਵਾਲਿਆ ਜਾ ਰਿਹਾ। ਬੜੇ ਇੱਥੇ ਵੀ ਅਕੀਦਤਮੰਦ ਆਉਂਦੇ ਨੇ। ਇਹ ਉਹਨਾਂ ਦੀ ਜਿਹੜੀ ਨਾ ਹਜ਼ਰਤ ਪੀਰ ਮੁਰਾਦ ਅਲੀ ਦੀ ਜਿਹੜੀ ਨਾ ਉਹ ਹਿਸਟਰੀ ਲਿਖੀ ਹੈ ਥੋੜ੍ਹੀ ਜਿਹੀ। ਬਰਸਗੀਰ ਧਰਤੀ 'ਤੇ ਜਿਹੜਾ ਪੈਦਾ ਹੋਏ ਸਨ, ਇੱਕ ਬੜੇ ਹੀਰੋ ਸਨ। ਇਹ ਜਨਾਬ ਉਹ ਤੁਹਾਨੂੰ ਹਾਲਿਆ। ਇਹ ਜੀ ਕਿਲੇ ਦੇ ਉੱਤੇ ਡਿਸਟ੍ਰਿਕਟ ਕੌਂਸਲ ਸਿਆਲਕੋਟ ਉਹਦਾ ਦਫ਼ਤਰ ਹੈ। ਕੌਂਸਲ ਜਿਹੜੀ ਬਣੀ ਹੈ ਨਾ ਜ਼ਿਲ੍ਹੇ ਕੌਂਸਲ ਸਿਆਲਕੋਟ, ਉਹਦਾ ਦਫ਼ਤਰ ਵੀ ਐਸੇ ਕਿਲੇ ਦੇ ਉੱਤੇ ਮੌਜੂਦ ਹੈਗਾ। ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਤੇ ਇਹ ਸਾਰੇ ਦੇ ਹੋਰ ਦਫ਼ਤਰ ਇੱਥੇ। ਇਹ ਜਿਹੜੇ ਸਿਆਲਕੋਟ ਦੇ ਕਿਲੇ ਦੇ ਉਤਲੇ ਮਨਾਜ਼ਰ ਤੁਹਾਨੂੰ ਵਿਖਾਏ ਜਾ ਰਹੇ ਨੇ ਕਿਲੇ ਦੇ ਉੱਤੇ। ਇਹ ਜੀ ਬਹੁਤ ਹੀ ਪੁਰਾਣੀ ਮਸਜਿਦ ਹੈ, ਇਹ ਵੀ ਕਿਲੇ ਦੇ ਉੱਤੇ ਬਣੀ ਹੈ। ਇਹਦੇ ਤੁਸੀਂ ਦੇਖ ਸਕਦੇ ਹੋ ਉਹੀ ਪੁਰਾਣਾ ਨਕਸ਼ ਨਗਾਰ। ਕੀ ਬਾਤ ਹੈ ਜੀ। ਇਹ ਵੀ ਛੋਟੀ ਇੱਟ ਨਾਲ ਬਣੀ ਹੈ। ਇਹ ਬਿਲਕੁਲ ਹਜ਼ਰਤ ਪੀਰ ਮੁਰਾਦੀਆ ਦਾ ਜਿਹੜਾ ਦਰਬਾਰ ਹੈ ਨਾ ਉਹਦੇ ਕੋਲ ਹੈ ਮਸਜਿਦ ਬਣੀ ਹੈ। ਵਾਹ ਜੀ ਵਾਹ। ਦਰਬਾਰ ਆ ਗਿਆ ਜਨਾਬ। ਮਾਈ ਰਾਸਤੀ ਤੇ ਹਜ਼ਰਤ ਪੀਰ ਮੁਰਾਦ ਅਲੀ ਸ਼ਾਹ ਇਹ ਉਹਨਾਂ ਦੇ ਮਜ਼ਾਰ ਨੇ ਕਿਲੇ ਦੇ ਉੱਤੇ। ਇਹ ਕਿਲਾ ਜਦੋਂ ਸ਼ੁਰੂ 'ਚ ਬਣਿਆ ਨੇ ਇੱਥੇ ਮੰਦਿਰ ਵੀ ਬਣਾਏ ਗਏ ਸਨ। ਹੁਣ ਹਜ਼ਾਰਾਂ ਸਾਲ ਹੋ ਗਏ ਨੇ, ਇਸ ਲਈ ਉਹਨਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਤੇ ਅੱਜ ਇਹਦੇ ਉੱਤੇ ਇੱਕ ਨਵੀਂ ਦੁਨੀਆ ਆਬਾਦ ਹੈ। ਇਹ ਜੀ ਕਿਲੇ ਦੇ ਬਾਹਰ ਟੈਂਕ ਖਿਲਾ ਰਿਹਾ ਇੱਕ ਯਾਦਗਾਰ ਦੇ ਤੌਰ ਤੇ, ਠੀਕ ਹੈ ਨਾ। ਟੈਂਕ ਹੈਗਾ। ਇਹ ਜੀ ਮੇਨ ਬਿਲਡਿੰਗ ਇਹਦੇ ਦਫ਼ਤਰ ਦੀ ਉੱਤੇ ਲਿਖਿਆ ਸਿਆਲਕੋਟ ਤੂੰ ਜ਼ਿੰਦਾ ਰਹੇਗਾ ਇਨਸ਼ਾਅੱਲਾ। ਇਹਦਾ 65 ਤੇ ਜੋ ਜੰਗ ਲੱਗੀ ਸੀ ਤੇ ਉਦੋਂ ਇਹ ਖਿਤਾਬ ਮਿਲਿਆ ਸੀ ਸਿਆਲਕੋਟ ਨੂੰ, ਕਿਉਂਕਿ ਸਿਆਲਕੋਟ 'ਤੇ ਹਮਲੇ ਹੋਇਆ ਸੀ ਬੜਾ ਜ਼ਬਰਦਸਤ ਜਿਹਾ ਚਾਰੋਂ ਪਾਸੇ ਜ਼ਿਲ੍ਹਾ ਸਿਆਲਕੋਟ ਦੇ। ਤੇ ਉਹਦੇ ਫਿਰ ਜਿਹੜੀ ਬਹਾਦਰੀ ਦਾ ਮੁਕਾਬਲਾ ਕੀਤਾ ਗਿਆ, ਉਹਦੇ ਬਾਅਦ ਫਿਰ ਗੌਰਮੈਂਟ ਨੇ ਇਹ ਜਿਹੜਾ ਨਾ ਇਹਨੂੰ ਖਿਤਾਬ ਦਿੱਤਾ ਸਿਆਲਕੋਟ ਤੋਂ ਜ਼ਿੰਦਾ ਰਹੇਗਾ। ਲੋ ਜੀ ਇਹ ਹੁਣ ਤੁਹਾਨੂੰ ਹਾਲ ਨੇ ਅੰਦਰੋਂ। ਓਏ ਹੋਏ ਹੋਏ। ਇਹ ਛੱਤਾਂ ਕੋਈ ਜ਼ਿਆਦਾ ਪੁਰਾਣੀਆਂ ਨਹੀਂ ਲੱਗਦੀਆਂ ਪਈਆਂ, ਲੇਕਿਨ ਇਹ ਹਾਲ ਇਹ ਪੁਰਾਣਾ ਹੀ ਨੇ, ਕਿਉਂਕਿ ਜਿੱਥੋਂ ਕੰਧਾਂ ਟੁੱਟੀਆਂ ਨੇ ਮੈਂ ਉੱਥੋਂ ਵੇਖਿਆ ਉੱਥੇ ਇਹ ਛੋਟੀ ਇੱਟ ਲੱਗੀ ਹੈ। ਤੇ ਛੋਟੀ ਇੱਟ ਜਿਹੜੀ ਹੈ ਨਾ ਉਹ ਇਹੋ ਹੀ ਨਿਸ਼ਾਨੀ ਹੈ ਕਿ ਇਹ ਪੁਰਾਣੀ ਬਿਲਡਿੰਗ ਹੈ। ਇਸ ਸਦੀ ਦੀ ਕਮ ਸੇ ਕਮ ਇਹ ਬਿਲਡਿੰਗ ਨਹੀਂ। ਦੋਸਤੋ ਵੇਖੋ ਜੀ, ਰਾਜੇ ਮਹਾਰਾਜੇ ਬਾਦਸ਼ਾਹ ਇੱਥੇ ਰਾਜ ਕਰਦੇ ਰਹੇ ਨੇ। ਚਿੜੀ ਪਰ ਨਹੀਂ ਸੀ ਮਾਰਦੀ ਹੁੰਦੀ ਉਹਨਾਂ ਦੀ, ਇੰਨੀ ਇਹ ਦਹਿਸ਼ਤ ਸੀ ਸਾਰੇ ਇਲਾਕੇ 'ਚ। ਸਲਤਨਤ ਉਹਨਾਂ ਦੀ ਸੀ, ਲੇਕਿਨ ਅੱਜ ਕਿੱਥੇ ਗਏ ਜੇ। ਜ਼ਮੀਨਾਂ ਉੱਥੇ ਹੀ, ਜ਼ਮੀਨ ਰੱਬ ਦੀ, ਬਾਦਸ਼ਾਹੀ ਰੱਬ ਦੀ, ਬਾਕੀ ਹਰ ਚੀਜ਼ ਫਨਾਹ ਹੋਣ ਵਾਲੀ ਆ, ਜਿਹੜੀਆਂ ਤੁਸੀਂ ਚੀਜ਼ਾਂ ਵੇਖ ਕੇ ਸਾਬਤ ਹੋ ਰਿਹਾ। ਵੇਖੋ ਜੀ ਇੱਟਾਂ ਅੱਜ ਵੀ ਮੌਜੂਦ ਨੇ, ਇਸ ਚੀਜ਼ ਦੀ ਗਵਾਹੀ ਦਿੰਦੀਆਂ ਨੇ ਕਿ ਕਦੀ ਇਹਨਾਂ ਨੂੰ ਇਨਸਾਨੀ ਹੱਥ ਲੱਗੇ ਸਨ
ਕਿੱਥੇ ਗਏ ਉਹ ਲੋਕ ਜਿਹੜੇ ਆ ਬਣਾ ਗਏ ਨੇ। ਛੋਟੀ ਇੱਟ ਨਾਲ ਕਰੋੜਾਂ ਅਰਬਾਂ ਇੱਟ ਲੱਗ ਗਈ ਹੈ। ਬਹੁਤ ਦਿਲ ਹੁੰਦਾ ਦੇਖੋ ਜੀ, ਕਿੱਥੇ ਗਏ ਉਹ ਲੋਕ ਹੈਂ। ਚੰਗੇ ਸਨ, ਬੁਰੇ ਸਨ, ਜਿਹੋ ਜਿਹੇ ਵੀ ਸਨ, ਲੇਕਿਨ ਉਹ ਕਿੱਥੇ ਗਏ ਹੈਂ ਜੀ। ਇਹ ਬੜਾ ਵੱਡਾ ਪਿੱਲਰ ਇਹਦਾ ਹੁੰਦਾ ਸੀ ਕਿਲੇ ਦਾ, ਅੱਜ ਵੀ ਮੌਜੂਦ ਹੈ। ਤੇ ਇੱਟ ਵੇਖੋ ਤੁਸੀਂ ਵਿੱਚ, ਹੋਰ ਕਿੰਨੀ ਕੁ ਇੱਟ ਖਪੀ ਹੈ। ਇਹ ਤੁਹਾਨੂੰ ਮੈਂ ਵਿਖਾ ਰਿਹਾ ਵਾਂ ਕਿਲੇ ਦੀ ਬਰੂਨੀ ਜਿਹੜੀਆਂ ਦੀਵਾਰਾਂ ਨੇ। ਇਹ ਹਲੇ ਵੀ ਬੜਾ ਉੱਚੇ ਜਿਹੜਾ ਨਾ ਥਾਂ ਮੌਜੂਦ ਆ ਸਿਆਲਕੋਟ ਦਾ। ਬਰੂਨੀ ਜਿਹੜੀ ਹੈ ਕਿਲੇ ਦੇ ਉੱਤੇ ਜਿਹੜੀਆਂ ਗੱਡੀਆਂ ਹੁੰਦੀਆਂ ਨੇ, ਇਸ ਤਰ੍ਹਾਂ ਕਿਲੇ ਦੇ ਚਾਰੋਂ ਤਰਫ ਘੁੰਮ ਕੇ ਆਉਂਦੀਆਂ ਨੇ। ਅਤੇ ਇਹ ਨਾਲ ਕਿਲੇ ਦਾ ਲਹਿੰਦਾ ਪਾਸਾ, ਇਹ ਉਹਦੇ ਤੁਹਾਨੂੰ ਛੱਤਾਂ ਬਾਜ਼ਾਰ ਵਹਾਲਣਾ ਵਾ। ਅਤੇ ਇਹ ਸਾਰਾ ਕਿਲੇ ਦੀਆਂ ਇਮਾਰਤਾਂ, ਕਿਲੇ ਦੀਆਂ ਬਿਲਡਿੰਗਾਂ, ਉਹਦਾ ਇੱਕ ਫਿਰਨੀ ਜਿਹੜੀ ਹੈਗੀ ਮੈਂ ਉਹਦੇ 'ਤੇ ਵਾਕ ਕਰਨਾ ਵਾ, ਪੈਦਲ ਚੱਲਣਾ, ਤਾਂ ਕਿ ਤੁਹਾਨੂੰ ਕਿਲੇ ਦੇ ਚਾਰ ਚੁਫੇਰੇ ਜਿਹੜੀ ਅੱਜ ਦੀ ਇਮਾਰਤ ਹੈ, ਅੱਜ ਦੀਆਂ ਸੜਕਾਂ ਬਣੀਆਂ ਨੇ, ਉਹ ਵਹਾਲਾਂ। ਲਓ ਜੀ, ਇਹ ਕਿਲੇ ਦੇ ਉੱਤੇ ਬਜ਼ੁਰਗਾਂ ਦੀਆਂ ਇਹ ਵੀ ਪੁਰਾਣੀਆਂ ਦਰਗਾਹਾਂ ਬਣੀਆਂ ਨੇ। ਤਕਰੀਬਨ 4 ਦਰਗਾਹਾਂ ਨੇ ਇੱਥੇ। ਅਤੇ ਇਹ ਪੀਰ ਸੁਰਖ ਰੂਹ ਸ਼ਹੀਦ ਹੈ, ਇਮਾਮ ਅਲੀ ਉਲ ਹਕ ਸ਼ਹੀਦ ਦੇ ਬੜੇ ਕਰੀਬੀ ਅਜ਼ੀਜ਼ ਸਨ। ਅਤੇ ਇਹ 5 ਪੀਰ ਸਰਕਾਰ ਉਹਨਾਂ ਦੀ ਦਰਗਾਹ ਹੈ, ਉਹਨਾਂ ਦਾ ਦਰਬਾਰ ਹੈਗਾ। ਅਤੇ ਹਜ਼ਰਤ ਪੀਰ ਮੁਰਾਦ ਅਲੀ ਸ਼ਾਹ ਦਾ, ਪੀਰ ਮੁਰਾਦੀਆ ਦਾ ਦਰਬਾਰ ਤੁਹਾਨੂੰ ਵਿਖਾ ਚੁੱਕਿਆ ਆਲਰੇਡੀ। ਇਹ ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਕਿਲੇ ਦੇ ਵਿੱਚ ਨੇ। ਸਕੂਲ ਕਾਲਜਸ ਨੇ, ਕਾਮਰਸ ਕਾਲਜ ਬਣਿਆ, ਇੱਕ ਗਰਲਸ ਕਾਲਜ ਹੈ, ਗਰਲਸ ਸਕੂਲ ਹੈ, ਥਾਣਾ ਕੋਤਵਾਲੀ ਹੈ। ਅਤੇ ਇਹ ਦੇਖੋ ਤੁਸੀਂ, ਇਹ ਕਿਲੇ ਦੇ ਜਿਹੜੇ ਬਰੂਨੀ ਹਿੱਸੇ ਨੇ ਉਹ ਤੁਸੀਂ ਵੇਖ ਸਕਦੇ ਹੋ। ਬੜੀਆਂ ਤਜਾਵਜ਼ਾਤ ਬਣ ਗਈਆਂ ਨੇ। ਕਿਲਾ ਤਾਂ ਹੁਣ ਲੱਭਣਾ ਪੈਂਦਾ। ਇਹ ਦੇਖੋ ਜੀ, ਸਾਰਾ ਏਰੀਆ ਕਿਲੇ ਦਾ ਹੈਗਾ, ਲੇਕਿਨ ਇਹ ਦੇਖੋ ਹੁਣ ਤਜਾਵਜ਼ਾਤ ਬਣ ਗਈਆਂ ਨੇ। ਲੋਕ ਘਰ ਘੁਰ ਗਏ ਨੇ ਕਬਜ਼ੇ। ਇਹ ਬਿਲਕੁਲ ਕੋਈ ਪੁਰਾਣੀ ਬਿਲਡਿੰਗ ਹੈਗੀ ਹੈ, ਦੂਰੋਂ ਮੈਂ ਕੈਪਚਰ ਕੀਤੀ ਹੈ। ਬੜਾ ਪੁਰਾਣੀਆਂ ਬਿਲਡਿੰਗਾਂ ਹੁਣ ਤਾਂ ਮੁੱਕ ਗਈਆਂ ਨੇ। ਇਹ ਕਿਲੇ 'ਤੇ ਖਲੋ ਕੇ ਮੈਂ ਬਣਾਈ ਹੈ। ਅਤੇ ਇਹ ਕਿਲੇ ਦਾ ਚੜ੍ਹਦਾ ਪਾਸਾ। ਇਹ ਜੀ ਅਤੇ ਪੋਸਟ ਗ੍ਰੈਜੂਏਟ ਕਾਲਜ ਹੈਗਾ, ਉਹ ਬਣਿਆ ਕਿਲੇ ਦੇ ਉੱਤੇ ਹੀ। ਅਤੇ ਇਹ ਖੱਬੇ ਪਾਸੇ ਜਿਹੜੀ ਤੁਹਾਨੂੰ ਨਜ਼ਰ ਆ ਰਿਹਾ ਸਾਰਾ ਕਿਲਾ, ਬਰੂਨੀ ਦੀਵਾਰ ਵੇਖੋ ਜੀ, ਨੁੱਕਰ ਹੈ। ਅਤੇ ਇਹ ਜਨਾਬ ਹੁਣ ਮੇਨ ਸ਼ਹਿਰ ਹੈ, ਜਿਹੜੀ ਸ਼ਹਿਰ ਨੂੰ ਸੜਕਾਂ ਨੇ। ਅਤੇ ਇਹ ਜਿੱਦਣ ਮੋਟਰਸਾਈਕਲ ਜਾ ਰਹੀ ਆ ਪਰਾਂ, ਕਿਲਾ ਸਾਰਾ ਉੱਤੇ ਉੱਚੀ ਜਗ੍ਹਾ 'ਤੇ। ਅਤੇ ਦੋਸਤੋ, ਇਹ ਸੀ ਅੱਜ ਦੀ ਵੀਡੀਓ, ਜਿਹਦੇ ਵਿੱਚ ਤੁਹਾਨੂੰ ਮੈਂ ਕਿਲੇ ਸਿਆਲਕੋਟ ਦੀ ਜੋ ਕੁਛ ਮੈਨੂੰ ਮਾਲੂਮਾਤ ਹਾਸਲ ਹੋ ਸਕੀਆਂ, ਮੈਂ ਤਾਜ਼ਾ ਤਰੀਨ ਤੁਹਾਨੂੰ ਵਿਖਾ ਲਈਆਂ ਨੇ। ਆਪਣਾ ਢੇਰ ਸਾਰਾ ਖਿਆਲ ਰੱਖਣਾ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ, ਤਾਂ ਕਿ ਮੇਰੀ ਹਰ ਵੀਡੀਓ ਤੁਹਾਨੂੰ ਮਿਲ ਸਕੇ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੰਝ ਦੀ ਲੱਗੀ। ਅੱਲਾ ਹਾਫਿਜ਼।